ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਜੂਨ 84 ਦਾ ਘੱਲੂਘਾਰਾ ਹੋਵੇ ਜਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ, ਹਰ ਸਿੱਖ ਨੂੰ ਇਹ ਦਿਨ ਹਮੇਸ਼ਾ ਯਾਦ ਰਹੇਗਾ ਅਤੇ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਸ ਦਿਨ ਤੋਂ ਜਾਣੂ ਕਰਵਾਉਂਦੇ ਰਵਾਂਗੇ ਕਿ ਕਿਵੇਂ ਭਾਰਤੀ ਹੁਕੂਮਤ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖਾਂ ਦੀ ਨਸਲਕੁਸ਼ੀ ਕੀਤੀ, ਜਿਸ ਵਿੱਚ ਭਾਰਤ ਨੇ ਹੋਰ ਦੇਸ਼ਾਂ ਦੀ ਮਦਦ ਵੀ ਲਿੱਤੀ ਸੀ। ਸਿੱਖ ਚਾਹੇ ਭਾਰਤ ਵਿੱਚ ਹੋਵੇ ਜਾਂ ਵਿਦੇਸ਼ਾਂ ਵਿੱਚ, ਅਸੀਂ ਸਾਰੇ ਇਹ ਦਰਦ ਮਹਿਸੂਸ ਕਰਦੇ ਹਾਂ 31 ਸਾਲ ਬਾਅਦ ਵੀ। ਇਹੀ ਕਾਰਨ ਹੈ ਕਿ ਅਸੀਂ ਇਸ ਸਾਜ਼ਿਸ਼ ਵਿੱਚ ਕੌਣ ਹੈ, ਇਹ ਘੱਲੂਘਾਰਾ ਕਿਉਂ ਕਰਵਾਇਆ ਗਿਆ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਦੰਗੇ ਕਿਉਂ ਕਿਹਾ ਜਾਂਦਾ ਹੈ, ਸਿੱਖਾਂ ਨੂੰ ਆਰਟੀਕਲ 25B ਰਾਹੀਂ ਹਿੰਦੂ ਕਿਉਂ ਗਰਦਾਨਿਆ ਜਾਂਦਾ ਹੈ, ਇਹਨਾਂ ਤੱਥਾਂ ਦੀ ਰਿਐਲਿਟੀ ਸਾਹਮਣੇ ਲਿਆਉਣ ਦੇ ਵਿੱਚ ਤਤਪਰ ਹਾਂ। ਇਹੀ ਕਾਰਨ ਹੈ USA ਦੇ ਵਿੱਚ ਸਿੱਖ ਆਰਗੇਨਾਈਜੇਸ਼ਨਸ 1984 ਐਂਟੀ ਸਿੱਖ ਰਾਇਟਸ ਨੂੰ ਨਸਲਕੁਸ਼ੀ ਡਿਕਲੇਅਰ ਕਰਵਾਉਣ ਦੀ ਕੋਸ਼ਿਸ਼ ਵਿੱਚ ਹਨ ਤੇ ਦੂਸਰੇ ਪਾਸੇ UK ਪਾਰਲੀਮੈਂਟ ਇਲੈਕਸ਼ਨਸ ਵਿੱਚ ਵੀ ਸਿੱਖ ਫੈਡਰੇਸ਼ਨ ਆਫ UK ਦੇ ਮੈਂਬਰਸ ਨੇ ਇੱਕ ਮੈਨੀਫੈਸਟੋ ਜਾਰੀ ਕੀਤਾ। ਉਸ ਵਿੱਚ ਉਹਨਾਂ ਨੇ ਨਵੰਬਰ 1984 ਦੀ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਦੀ ਗੱਲ ਕੀਤੀ। ਸੋ ਵੀਅਰਸ, ਅੱਜ ਅਸੀਂ ਸਿੱਖ ਫੈਡਰੇਸ਼ਨ ਆਫ UK ਦੇ ਮੈਂਬਰ ਸਰਦਾਰ ਦਵਿੰਦਰਜੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਉਹਨਾਂ ਦੇ ਵਿਚਾਰ ਇਸ ਵਿਸ਼ੇ ਸੰਬੰਧੀ ਅਤੇ ਹੋਰ ਵੀ ਸਨ ਮੁੱਦਿਆਂ ਦੇ ਉੱਪਰ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਾਡਾ ਅੱਜ ਦਾ ਮੇਨ ਫੋਕਸ ਬੇਸਿਕਲੀ ਜੂਨ 84 ਦਾ ਘੱਲੂਘਾਰਾ ਹੋਵੇਗਾ। ਜਿਸ ਤਰ੍ਹਾਂ ਜੂਨ ਦਾ ਮਹੀਨਾ ਪਿਛਲੇ ਮਹੀਨੇ ਲੰਘ ਕੇ ਗਿਆ ਹੈ, ਸਭ ਤੋਂ ਪਹਿਲਾਂ ਇਸ ਘੱਲੂਘਾਰੇ ਸੰਬੰਧਿਤ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਭੈਣ ਜੀ, ਜਿੱਦਾਂ ਤੁਸੀਂ ਦਰਸ਼ਕਾਂ ਨੂੰ ਦੱਸਿਆ ਕਿ 31 ਸਾਲ ਹੋ ਗਏ ਜੂਨ 1984 ਦੇ ਘੱਲੂਘਾਰੇ ਨੂੰ ਜੀ, ਤਾਂ ਹਜੇ ਵੀ ਅਸੀਂ ਜੇ ਇੰਗਲੈਂਡ ਦੀ ਗੱਲ ਕਰੀਏ, UK ਦੀ ਗੱਲ ਕਰੀਏ, ਹਾਂਜੀ, ਇੱਥੇ ਹਰ ਸਾਲ ਬਹੁਤ ਵੱਡਾ ਇਕੱਠ ਹੁੰਦਾ ਸੈਂਟਰਲ ਲੰਡਨ ਵਿੱਚ ਜੀ, ਜਿਹਦੇ ਵਿੱਚ ਤਕਰੀਬਨ ਇੰਡੀਆ ਸਰਕਾਰ ਵੀ ਹੈਰਾਨ ਆ ਕਿ ਇਹ ਇਕੱਠ ਵਿੱਚ ਇੰਨੇ ਨੌਜਵਾਨ ਆ ਰਹੇ ਜਿਹਨਾਂ ਦਾ ਜਨਮ ਨਹੀਂ ਹੋਇਆ ਸੀ 1984 ਚ। ਹਾਂਜੀ, ਬਜ਼ੁਰਗ, ਡਿਸੇਬਲਡ ਬੰਦੇ ਵੀ ਆਉਂਦੇ ਆ ਕਿਉਂਕਿ ਉਹਨਾਂ ਦਾ ਜਿਹੜਾ ਐਕਚੁਅਲੀ ਮੁੱਖ ਨਿਸ਼ਾਨਾ ਇਹ ਆ ਕਿ ਅਸੀਂ ਸ਼ਹੀਦਾਂ ਨੂੰ ਯਾਦ ਕਰਨਾ। ਬਿਲਕੁਲ ਜੀ। ਪਰ ਨਾਲ ਅਸੀਂ ਤਕਰੀਬਨ ਪਿਛਲੇ 10 ਸਾਲਾਂ ਵਿੱਚੋਂ ਹਾਂਜੀ, ਜਿੱਥੇ ਆਪਾਂ ਸ਼ਹੀਦਾਂ ਨੂੰ ਯਾਦ ਕਰਨਾ, ਇੱਕ ਰਿਮੈਂਬਰੈਂਸ ਕਰਨਾ, ਉੱਥੇ ਨਾਲ ਜਿਹੜਾ ਆਪਾਂ ਨੂੰ ਜਸਟਿਸ ਨਹੀਂ ਮਿਲਿਆ ਜੀ, ਉਹ ਵੀ ਹਾਈਲਾਈਟ ਕਰੀ। ਪਰ ਅਸੀਂ ਜਿਹੜੇ 10 ਸਾਲਾਂ ਵਿੱਚ ਬੜਾ ਗੱਲ ਕੀਤਾ ਵੀ ਕਰਕੇ ਜਿਸ ਕੌਮ ਨੂੰ ਜਸਟਿਸ ਨਾ ਮਿਲੇ ਹਾਂਜੀ ਕਿੰਨੇ ਸਾਲਾਂ ਬਾਅਦ ਜੀ, ਫਿਰ ਉਹਦਾ ਆਪਾਂ ਇੱਕ ਹੀ ਸੁਨੇਹਾ ਦੇ ਸਕਦੇ ਆ ਕਿ ਸਾਨੂੰ ਆਜ਼ਾਦੀ ਚਾਹੀਦੀ, ਫਰੀਡਮ ਚਾਹੀਦਾ। ਬਿਲਕੁਲ ਜੀ ਜੀ। ਇਹਦੇ ਨਾਲ ਤੁਸੀਂ ਸਮਝ ਲਓ ਵੀ ਜਿਹੜਾ ਇਕੱਠ ਹੁੰਦਾ ਇੰਡੀਅਨ ਹਾਈ ਕਮਿਸ਼ਨ ਦੀ ਇੱਥੇ ਲੰਡਨ ਵਿੱਚ ਆ, ਉਹਨਾਂ ਦੇ ਵੀ ਸੁਨੇਹੇ ਆਉਂਦੇ ਵੀ ਸਾਡੀ ਸਮਝ ਤੋਂ ਬਾਹਰ ਆ ਕਿ ਇਕੱਠ ਏਡਾ ਵੱਡਾ ਹੁੰਦਾ। ਜਿਹੜਾ ਇਸ ਸਾਲ ਵੀ ਅਸੀਂ ਸੋਚਦੇ ਸੀ ਵੀ 30 ਸਾਲਾਂ ਤੋਂ ਬਾਅਦ ਸ਼ਾਇਦ 31 ਸਾਲ ਹੋ ਗਏ ਇਕੱਠ ਘਟੂਗਾ ਜੀ, ਪਰ ਇਕੱਠ ਬਹੁਤ ਹੋਇਆ। ਹਾਂਜੀ, ਤਕਰੀਬਨ ਉੱਥੇ ਜਗ੍ਹਾ ਛੋਟੀ ਸੀ, ਹਾਂਜੀ, ਇਕੱਠ ਜ਼ਿਆਦਾ ਹੋ ਗਿਆ ਜੀ। ਉੱਥੇ ਪਿਛਲੇ ਸਾਲ ਵੀ BBC ਦੀ ਹੈਡਲਾਈਨ ਲੱਗੀ ਸੀ ਜਿੱਦਾਂ ਤੁਸੀਂ ਕਿਹਾ ਵੀ ਜੈਨੋਸਾਈਡ ਦੇ ਨਾਂ ਥੱਲੇ ਉਹਨਾਂ ਹੈਡਲਾਈਨ ਲਾਈ ਸੀ। ਹਾਂਜੀ, ਇਸ ਸਾਲ ਵੀ ਪੋਲੀਟੀਸ਼ੀਅਨ ਆਏ ਸੀ, ਕਈ ਪੋਲੀਟੀਸ਼ੀਅਨ ਬਗੈਰ ਸਾਡੇ ਪਿੱਛੋਂ ਤੋਂ ਆਏ ਸੀ ਜੀ। ਤੇ ਇੱਕ ਜਿਹੜਾ ਪੋਲੀਟੀਸ਼ੀਅਨ ਉਹਦਾ ਨਾਮ ਟੌਮ ਵਾਟਸਨ ਆ, ਉਹ ਇੱਥੇ ਦੀ ਲੇਬਰ ਪਾਰਟੀ ਦੀ ਡੈਪਟੀ ਲੀਡਰਸ਼ਿਪ ਲਈ ਵੀ ਮੇਨ ਕੈਂਡੀਡੇਟ ਆ ਜੀ। ਤੇ ਉਹਨੇ ਇੱਕ ਬਹੁਤ ਸਪਸ਼ਟ ਗੱਲ ਕੀਤੀ ਸੀ। ਉਹ ਕਹਿੰਦਾ ਦੇਖੋ ਜਿਹੜਾ 1984 ਵਿੱਚ ਘੱਲੂਘਾਰਾ ਹੋਇਆ ਸੀ ਜੀ, ਅਸੀਂ ਵੀ ਪੋਲੀਟੀਸ਼ੀਅਨ ਨੇ ਗੱਲ ਕਰਦੇ ਕਿ ਇਹ ਇੰਡੀਆ ਦਾ ਮਸਲਾ ਆ। ਹਾਂਜੀ, ਪਰ ਦੋ ਚੀਜ਼ਾਂ ਆ। ਪਹਿਲੀ ਚੀਜ਼ ਆ ਵੀ ਜੇ ਜੂਨ 1984 ਦੇ ਨਾਲ ਜੈਨੋਸਾਈਡ ਦਾ ਲਫ਼ਜ਼ ਲੱਗ ਜਾਂਦਾ ਜੀ, ਫਿਰ ਐਕਚੁਅਲੀ ਇੰਟਰਨੈਸ਼ਨਲ ਕਮਿਊਨਿਟੀ ਦਾ ਫਰਜ਼ ਬਣਦਾ। ਹਾਂਜੀ, ਦੂਸਰਾ ਉਹ ਕਹਿੰਦਾ ਵੀ ਜਿਹੜੀ UK ਸਰਕਾਰ ਸੀ ਵੀ ਇੰਡੀਆ ਨੇ UK ਸਰਕਾਰ ਨੂੰ ਪਹਿਲੋਂ ਅਪਰੋਚ ਕੀਤਾ
ਹਾਂਜੀ ਮਦਦ ਮੰਗੀ ਜੀ ਤੇ ਕਹਿੰਦਾ ਜਿਸ ਦਿਨ ਇਹ ਗੱਲ ਬਾਹਰ ਆ ਗਈ ਸੀ ਜਨਵਰੀ 2014 ਵਿੱਚ ਜੀ ਕਿ 30 ਸਾਲ ਪਹਿਲੋਂ ਇੰਡੀਆ ਨੇ ਇੱਥੇ ਦੀ ਸਰਕਾਰ ਦੀ ਮਦਦ ਮੰਗੀ ਸੀ, ਇਹਨਾਂ ਹਾਂਜੀ ਮਿਲਟਰੀ ਦੇ ਬੰਦੇ ਭੇਜੇ। ਕਹਿੰਦਾ ਜੀ। ਮੈਂ ਉਸ ਦਿਨ ਤੋਂ ਇਹ ਫੈਸਲਾ ਕਰ ਲਿਆ ਸੀ ਇਹ ਇੰਡੀਆ ਦਾ ਮਸਲਾ ਨਹੀਂ ਰਿਹਾ, ਇਹ ਬਣ ਹਾਂਜੀ। ਗਿਆ ਇੰਟਰਨੈਸ਼ਨਲ ਮਸਲਾ। ਜੀ ਕਿ ਉਹਨਾਂ ਚਾਹ ਯੂਕੇ ਸਰਕਾਰ ਦੀ ਨਹੀਂ ਮਦਦ ਲੱਗੀ, ਹੋਰ ਵੀ ਸਰਕਾਰਾਂ ਦੀ ਉਹਨਾਂ ਨੂੰ ਮਦਦ ਲੱਗੀ, ਜਿਹੜਾ ਉੱਥੇ ਹਾਂਜੀ। ਜੂਨ ਵਿੱਚ ਘੱਲੂ ਕਰਾ ਹੋਇਆ ਸੀ। ਜੀ ਤੇ ਇਹਦੇ ਨਾਲ ਸਾਡੀ ਵੀ ਕਾਫੀ ਆਸ ਆ ਕਿ ਜਦੋਂ ਕੋਈ ਸੀਨੀਅਰ ਪੋਲੀਟੀਸ਼ੀਅਨ ਜਿਹੜਾ ਸ਼ਾਇਦ 2-3 ਮਹੀਨਿਆਂ ਨੂੰ ਡਿਪਟੀ ਲੀਡਰ ਵੀ ਬਣ ਜਾਵੇ ਜੀ ਤੇ ਜ਼ਰੂਰ ਹੁੰਦਾ ਵੀ ਉਹਨਾਂ ਨੇ ਆਪਣੇ ਤੌਰ ਤੇ ਇਹ ਗੱਲ ਇਹ ਆਵਾਜ਼ ਕਰਨ ਚਾਹੀ ਕਿ ਇਹ ਜੈਨੋਸਾਈਡ ਹੋਇਆ ਸੀ। ਤੇ ਜੀ ਜਿੱਦਾਂ ਤੁਸੀਂ ਸ਼ੁਰੂਆਤ ਕਿਹਾ ਸੀ ਕਿ ਦੇਖੋ ਅਸੀਂ ਵੀ ਐਵਰੀ ਜਦੋਂ ਆਪਾਂ ਨਵੰਬਰ 84 ਦੀ ਗੱਲ ਕਰਦੇ ਹਾਂ ਹਾਂਜੀ ਉਦੋਂ ਤਾਂ ਹੁਣ ਰਾਜਨਾਥ ਸਿੰਘ ਨੇ ਵੀ ਦਸੰਬਰ 2014 ਚ ਕਿਹਾ ਕਿ ਜੈਨੋਸਾਈਡ ਹੋਇਆ ਸੀ, ਜੀ ਪਰ ਐਕਚੁਅਲੀ ਜੂਨ ਦਾ ਘੱਲੂਘਾਰਾ ਸੀ। ਹਾਂਜੀ ਅਸੀਂ ਵੀ ਇੱਥੇ ਮੀਡੀਆ ਵਿੱਚ ਨਹੀਂ ਤਾਂ ਜਦੋਂ ਇਹ ਪ੍ਰੋਗਰਾਮ ਹੋਇਆ ਸੀ ਜੂਨ ਵਿੱਚ ਕਿਹਾ ਦੇਖੋ ਇੱਕ ਪਾਸੇ ਤਾਂ ਉਹ ਸਿੰਘ ਸੀਗੇ ਜਿੱਦਾਂ ਸੰਤ ਜਰਨੈਲ ਸਿੰਘ ਜੀ, ਸ਼ਹੀਦ ਭਾਈ ਅਮਰੀਕ ਸਿੰਘ, ਜਮਸ਼ੇਦ ਸਿੰਘ, ਹੋਰ ਵੀ ਸਿੰਘ ਸੀਗੇ, ਜੀ ਉਹਨਾਂ ਨੇ ਤਾਂ ਆਪਣੀ ਸ਼ਹਾਦਤ ਦਿੱਤੀ ਉੱਥੇ। ਹਾਂਜੀ ਪਰ ਉਹਨਾਂ ਨੂੰ ਆਪਾਂ ਕਹਿ ਨਹੀਂ ਸਕਦੇ ਕਿ ਉਹ ਜੈਨੋਸਾਈਡ, ਪਰ ਜਿਹੜੀ ਉੱਥੇ ਸੰਗਤਾਂ ਗਈਆਂ ਸੀ ਹਾਂਜੀ ਤਕਰੀਬਨ 10,000 ਜੋੜੇ ਬਾਅਦ ਮਿਲੇ ਸੀ ਜਿਨ੍ਹਾਂ ਨੂੰ ਕਿਸੇ ਨੇ ਕਲੇਮ ਨਹੀਂ ਕੀਤੇ। ਜੀ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਪਰਬ ਤੇ ਉੱਥੇ ਗਏ ਸੀ ਜੀ ਵੀ ਇੰਨੇ ਉੱਥੇ ਸੰਗਤਾਂ ਗਈਆਂ ਹੋਣਗੀਆਂ ਜਿਨ੍ਹਾਂ ਨੇ ਉਹਨਾਂ ਦਾ ਜੈਨੋਸਾਈਡ ਹੋਇਆ। ਹਾਂਜੀ ਇੱਕ ਤਾਂ ਇਹ ਗੱਲ ਆ। ਹਾਂਜੀ ਨਾਲ ਨਾਲ ਭੈਣ ਦੇਖੋ ਜਿਹੜਾ ਆਪਰੇਸ਼ਨ ਵੁਡਰੋ ਸੀ ਜੀ ਆਪਾਂ ਕਈ ਵਾਰੀ ਇਹ ਭੁਲਾ ਦਿੰਦੇ ਹਾਂ ਪੰਜਾਬ ਸਾਰਾ ਬੰਦ ਕੀਤਾ ਸੀ, ਮੀਡੀਆ ਕੱਢਿਆ ਸੀ, ਬਿਲਕੁਲ ਜੀ ਪਰ ਉਸ ਸਮੇਂ ਵਿੱਚ ਵੀ ਪਿੰਡਾਂ ਵਿੱਚ ਜਾ ਕੇ ਖਾਸ ਤੌਰ ਤੇ ਨੌਜਵਾਨ 15 ਤੋਂ 35 ਸਾਲ ਜੀ ਤਕਰੀਬਨ 1 ਲੱਖ ਨੌਜਵਾਨ ਪਹਿਲੇ 4-6 ਹਫ਼ਤੇ ਬਾਅਦ ਚੱਕਿਆ ਗਿਆ ਸੀ। ਹਾਂਜੀ ਤਾਂ ਇਹ ਆਪਰੇਸ਼ਨ ਵੁਡਰੋਜ਼ ਦੇਖੋ ਜੂਨ ਤੋਂ ਲੈ ਕੇ ਸਤੰਬਰ ਤੱਕ ਸੀ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨੇ ਨੌਜਵਾਨ ਚੁੱਕੇ ਗਏ, ਟੋਰਚਰ ਕੀਤੇ ਗਏ, ਡਿਸਪੇਅਰ ਕੀਤੇ ਗਏ, ਉਹ ਵੀ ਇੱਕ ਜੈਨੋਸਾਈਡ ਸੀ। ਜੀ ਜੂਨ ਦਾ ਵੀ ਜੈਨੋਸਾਈਡ, ਤੋਂ ਬਾਅਦ ਚ ਵੀ ਜੈਨੋਸਾਈਡ, ਨਵੰਬਰ ਦਾ ਵੀ ਜੈਨੋਸਾਈਡ, ਰਲ ਕੇ ਤਾਂ ਜੈਨੋਸਾਈਡ ਹੈਗਾ ਹੀ ਆ। ਹਾਂਜੀ ਤੇ ਇਹ ਗੱਲਾਂ ਤਕਰੀਬਨ ਇੱਥੇ ਦੇ ਪੋਲੀਟੀਸ਼ੀਅਨ, ਹੋਰ ਵੀ ਮੈਨੂੰ ਲੱਗਦਾ ਦੇਸ਼ਾਂ ਵਿੱਚ ਪੋਲੀਟੀਸ਼ੀਅਨ ਇਹ ਗੱਲ ਨੂੰ ਹੁਣ ਚੰਗੀ ਤਰ੍ਹਾਂ ਸਮਝਦੇ ਆ। ਹਾਂਜੀ ਜੀ ਤਾਂ ਵੀਰ ਜੀ ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇਹ ਪੋਲੀਟੀਸ਼ੀਅਨ ਨੇ ਚੰਗੀ ਤਰ੍ਹਾਂ ਸਮਝਦੇ ਨੇ ਕਿ ਇਟ ਵਾਜ਼ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਸਾਡੀ ਨਸਲਕੁਸ਼ੀ ਕੀਤੀ ਗਈ ਹੈ, ਸਾਰਾ ਜੈਨੋਸਾਈਡ ਕੀਤਾ ਗਿਆ। ਪਰ ਜਿਸ ਤਰ੍ਹਾਂ ਮਾਰਗਰੇਟ ਥੈਚਰ ਦੀ ਵੀ ਪਲੈਨਿੰਗ ਜਿਹੜੀ ਸਾਹਮਣੇ ਆਈ ਹੈ ਪਿਛਲੇ ਸਾਲ, ਤੁਸੀਂ ਗੱਲ ਕੀਤੀ ਹੈ ਵੀ ਇਹ ਇੰਟਰਨੈਸ਼ਨਲ ਮਸਲਾ ਬਣ ਗਿਆ। ਅਗਰ ਜਿਹੜੇ ਇਹ ਇੰਟਰਨੈਸ਼ਨਲ ਮਸਲਾ ਬਣ ਗਿਆ, ਇਸ ਨੂੰ ਜਿਸ ਤਰ੍ਹਾਂ ਆਪਾਂ ਰੈਫਰੈਂਡਮ ਕਰਾਉਣਾ ਹੋਵੇ ਜਾਂ ਆਪਣਾ ਆਜ਼ਾਦ ਦੇਸ਼ ਦੀ ਮੰਗ ਕਰਨੀ ਹੋਵੇ, ਡੂ ਯੂ ਥਿੰਕ ਇਟ ਵਿਲ ਹੈਲਪ ਅਸ ਇਨ ਦ ਫਿਊਚਰ? ਕਹਿੰਦੇ ਇੱਥੇ ਵੀ ਕਾਫੀ ਨੌਜਵਾਨਾਂ ਨਾਲ ਬਹਿਸ ਚੱਲਦੀ ਆ ਜੀ ਕਿ ਜੇ ਤੁਸੀਂ ਆਪਣੀ ਆਜ਼ਾਦੀ ਚਾਹੁੰਦੇ, ਫਰੀਡਮ ਚਾਹੁੰਦੇ ਵੀ ਕਿਸ ਤਰੀਕੇ ਨਾਲ ਲਈ ਜਾਵੇ। ਜੀ ਪਹਿਲੀ ਚੀਜ਼ ਦਾ ਆਪਾਂ ਨੂੰ 2015 ਦਾ ਮਾਹੌਲ ਦੇਖਣਾ ਪੈਂਦਾ ਵੀ ਦੁਨੀਆ ਵਿੱਚ ਕਿੱਦਾਂ ਦਾ ਮਾਹੌਲ ਬਣਿਆ ਆ। ਉਹਦੇ ਵਿੱਚ ਕੋਈ ਭੁਲੇਖਾ ਨਹੀਂਗਾ ਵੀ ਆਪਾਂ ਨੂੰ ਬਾਹਰਲੀਆਂ ਦੇਸ਼ਾਂ, ਬਾਹਰਲੀਆਂ ਸਰਕਾਰਾਂ ਨੂੰ ਹਮੇਸ਼ਾ ਅਵੇਅਰ ਕਰਨਾ ਪੈਂਦਾ ਜੀ ਆਹ ਕੁਛ ਸਿੱਖਾਂ ਨਾਲ ਉੱਥੇ ਹੋ ਰਿਹਾ, ਆਹ ਕੁਛ ਹੋਰ ਵੀ ਉੱਥੇ ਕਮਿਊਨਿਟੀ ਨਾਲ, ਕ੍ਰਿਸਚੀਅਨਸ ਨਾਲ, ਮਾਈਨੋਰਿਟੀਜ਼ ਨਾਲ ਇੰਡੀਆ ਵਿੱਚ ਹੋ ਰਿਹਾ, ਜੀ ਬੀਬੀਆਂ ਨਾਲ ਹੋ ਰਿਹਾ। ਕਰਕੇ ਐਕਚੁਅਲੀ ਆਪਣੀ ਲੜਾਈ ਇੰਡੀਆ ਦੇ ਲੋਕਾਂ ਨਾਲ ਨਹੀਂ, ਆਪਣੀ ਲੜਾਈ ਹੈਗੀ ਹੈ ਉੱਥੇ ਦਾ ਜਿਹੜਾ ਸਿਸਟਮ ਆ। ਜੀ ਬਿਲਕੁਲ। ਤਾਂ ਉਹਦੇ ਨਾਲ ਇਹ ਗੱਲ ਫਿਰ ਹੁੰਦੀ ਆ ਵੀ ਜੇ ਆਪਾਂ ਬਾਹਰਲੀਆਂ ਦੇਸ਼ਾਂ, ਸਰਕਾਰਾਂ, ਹਿਊਮਨ ਰਾਈਟਸ ਸੰਸਥਾਵਾਂ ਤੇ ਇਹ ਪ੍ਰੈਸ਼ਰ ਰੱਖਾਂਗੇ ਵੀ ਸਾਡਾ ਇਹ ਮਨੁੱਖੀ ਹੱਕ ਆ, ਹਾਂਜੀ, ਤਾਂ ਉਹਦੇ ਨਾਲ ਜਿਹੜਾ ਸਾਨੂੰ, ਜਦੋਂ ਤੁਸੀਂ ਸੈਕ ਮੈਨੀਫੈਸਟੋ ਦੀ ਗੱਲ ਸੀ, ਸਾਨੂੰ ਪਤਾ ਵੀ ਜਦੋਂ ਤੁਸੀਂ ਬੈਠ ਕੇ ਕੋਈ ਪੋਲੀਟੀਸ਼ੀਅਨ ਨਾਲ ਨਹੀਂ ਤਾਂ ਮਿਨਿਸਟਰ ਨਾਲ ਬਹਿ ਕੇ ਗੱਲ ਕਰਦੇ ਜੀ ਤਕਰੀਬਨ ਤੁਸੀਂ ਉਹਨਾਂ ਨੂੰ ਮਨਾ ਸਕਦੇ ਆ ਕਿ ਸਾਡਾ ਹੱਕ ਬਣਦਾ। ਹਾਂਜੀ ਜਿਹੜਾ ਚਲੋ ਵੱਡਾ ਇਸ਼ੂ ਆਪਣੇ ਮੂਹਰੇ ਖੜਾ, ਜਿਹੜਾ ਆਪਾਂ ਨੂੰ ਦੇਖਣਾ ਵੀ ਪੈਣਾ ਵੀ ਜਦੋਂ ਇਹ ਮੁਲਕ ਇੰਡੀਆ ਨੂੰ ਦੇਖਦੇ ਟ੍ਰੇਡਿੰਗ ਲੈਵਲ ਤੇ
ਜੀ ਇਹ ਏਡੀ ਵੱਡੀ ਮਾਰਕੀਟ ਆ ਉੱਥੇ, ਹਾਂਜੀ ਇਹ ਉੱਥੇ ਫਿਰ ਥੋੜ੍ਹੇ ਪਿੱਛੇ ਨੂੰ ਜਾਂਦੇ। ਤੇ ਅਸੀਂ ਪਿਛਲੇ ਹਫ਼ਤੇ ਵੀ, ਮੈਂ ਹੁਣ ਕਿਉਂਕਿ ਆਪਾਂ ਮੀਡੀਆ ਤੇ ਗੱਲ ਕਰ ਰਹੇ ਹਾਂ, ਪਿਛਲੇ ਹਫ਼ਤੇ ਵੀ ਅਸੀਂ ਇੱਕ ਯੂਰਪੀਅਨ ਸਟੇਟਸ ਦੇ ਨਾਲ ਸਰਕਾਰ ਨਾਲ ਬੈਠੇ ਸੀਗੀ ਮਨੁੱਖੀ ਹੱਕਾਂ ਦੀ ਗੱਲ ਕਰਨ ਲਈ। ਜੀ ਤਾਂ ਉਹ ਕਹਿੰਦੇ ਦੇਖੋ ਤਕਰੀਬਨ ਹਰ ਦੇਸ਼ ਇੰਡੀਆ ਨਾਲ ਇੱਕ ਨਹੀਂ ਦੋ ਵਾਰੀ ਹਰ ਸਾਲ ਬਹਿੰਦੇ ਗਿਆ, ਉੱਥੇ ਗੱਲਬਾਤ ਚੱਲ ਰਹੀ ਆ। ਤਾਂ ਕਹਿੰਦੇ ਵੀ ਤੁਸੀਂ ਸਾਨੂੰ, ਅਸੀਂ ਚਾਹੁੰਦੇ ਹਾਂ ਵੀ ਹਿਊਮਨ ਰਾਈਟਸ ਦਾ ਇਸ਼ੂ ਹਮੇਸ਼ਾ ਏਜੰਡੇ ਤੇ ਹੋਵੇ। ਹਾਂਜੀ ਪਰ ਉਹ ਕਹਿੰਦੇ ਇਹ ਜਿੱਦਾਂ ਕਹਿੰਦਾ ਬਾਹਰਲਿਆਂ ਦੇਸ਼ਾਂ ਵਾਲੀਆਂ ਡਿਪਲੋਮੇਸੀ ਵਰਤੀਆਂ, ਜੀ ਉਹ ਬਾਹਰ ਬਿਆਨ ਘੱਟ ਲਾਉਂਦੇ ਆ, ਹਾਂਜੀ ਪਰ ਉਹ ਜਦੋਂ ਇਹਨਾਂ ਨਾਲ ਬੈਠਦੇ ਇਸ਼ੂ ਰੇਜ਼ ਕਰਦੇ। ਜੀ ਇਹ ਫਰਜ਼ ਹਰ ਸਿੱਖ ਦਾ ਬਣਦਾ, ਪਰ ਜਿੱਥੇ ਵੀ ਬੈਠੇ ਜਿਹੜੇ ਮਰਜ਼ੀ ਦੇਸ਼ ਬੈਠੀਏ, ਹਾਂਜੀ ਇੱਥੇ ਅਮਰੀਕਾ, ਕੈਨੇਡਾ, UK ਨੇ ਤੇ ਹੋਰ ਯੂਰਪੀਅਨ ਦੇਸ਼ਾਂ, ਆਸਟ੍ਰੇਲੀਆ, ਨਿਊਜ਼ੀਲੈਂਡ, ਜੀ ਆਪਾਂ ਨੂੰ ਇਹ ਲਿੰਕ ਆਪਣੀ ਸਰਕਾਰ ਨਾਲ ਰੱਖਣੇ ਚਾਹੀਦੇ ਆ ਕਿ ਜਦੋਂ ਵੀ ਤੁਸੀਂ ਇੰਡੀਆ ਨੂੰ ਮਿਲਦੇ ਆ, ਤੁਸੀਂ ਆਪਣੇ ਦੇਸ਼ ਮਿਲਦੇ, ਨਹੀਂ ਤਾਂ ਦਿੱਲੀ ਆ ਕੇ ਮਿਲਦੇ, ਤੁਸੀਂ ਉੱਥੇ ਹਿਊਮਨ ਰਾਈਟਸ ਦੀ ਗੱਲ ਜ਼ਰੂਰ ਕਰਿਆ ਕਰੋ, ਸਿੱਖਾਂ ਦੀ ਗੱਲ ਕਰਿਆ ਕਰੋ, ਬਿਲਕੁਲ ਮਾਈਨੋਰਿਟੀਜ਼ ਦੀ ਗੱਲ ਕਰਿਆ ਕਰੋ। ਹਾਂਜੀ ਇਹ ਆਪਣੇ ਲਈ ਬਹੁਤ ਸੋਹਣਾ ਤਰੀਕਾ ਆ ਹਾਂਜੀ ਵੀ ਇਸ਼ੂ ਤਾਂ ਸਾਰੇ ਸੇਮ ਆ। ਬਿਲਕੁਲ ਵੀ ਜੀ ਜਦੋਂ ਆਪਾਂ ਵੱਖਰੀਆਂ ਵੱਖਰੀਆਂ ਸਰਕਾਰਾਂ ਤੇ ਪ੍ਰੈਸ਼ਰ ਪਾਵਾਂਗੇ, ਹਾਂਜੀ ਫਿਰ ਇੰਡੀਆ ਨੂੰ ਵੀ ਪਤਾ ਲੱਗ ਜਾਣਾ ਵੀ ਇੱਕ ਤਾਂ ਸਿੱਖ ਆਰਗੇਨਾਈਜ਼ਡ ਆ, ਜੀ ਤਾਂ ਨਾਲੇ ਸਹੀ ਤਰੀਕੇ ਨਾਲ ਇਹ ਆਪਣੀ ਆਵਾਜ਼ ਉਠਾ ਰਿਹਾ, ਜਿਹਦੇ ਵਿੱਚ ਜਿਹੜਾ ਆਪਣਾ ਆਜ਼ਾਦੀ ਦਾ ਹੱਕ ਆ, ਇਹ ਹੋ ਸਕਦਾ ਬਹੁਤ ਲੰਮੀ ਸਟਰਗਲ ਹੋਵੇ ਬਿਲਕੁਲ ਸਰਕਾਰਾਂ ਨੂੰ ਮਨਾਉਣ ਨੂੰ। ਹਾਂਜੀ ਪਰ ਕਈ ਵਾਰੀ ਮਹਾਰਾਜ ਦੀ ਕਿਰਪਾ ਨਾਲ ਕਈ ਵਾਰੀ ਰਾਤੋਂ ਰਾਤ ਹਾਂਜੀ ਸਿਚੁਏਸ਼ਨ ਬਦਲ ਜਾਂਦੀ, ਜਿੱਦਾਂ ਆਪਾਂ ਦੁਨੀਆ ਤੇ ਦੇਖਦੇ ਹਾਂ ਕਈ ਵਾਰੀ ਇੱਕ ਨਾਲ ਰੈਵੋਲੂਸ਼ਨ ਆ ਜਾਂਦਾ। ਹਾਂਜੀ ਜੀ ਇਹੀ ਸਾਡੇ ਨੌਜਵਾਨਾਂ ਨਾਲ ਬਹਿਸ ਚੱਲ ਰਹੀ ਵੀ ਨੌਜਵਾਨ ਕਈ ਵਾਰੀ ਚਾਹੁੰਦੇ ਨੇ ਛੇਤੀ ਤੋਂ ਛੇਤੀ ਕੋਈ ਕੰਮ ਹੋ ਜਾਵੇ। ਜੀ ਠੀਕ ਹੈ, ਉਹ ਮਾਹੌਲ ਨਹੀਂਗਾ 2015 ਦਾ ਵੀ ਆਪਾਂ 31 ਸਾਲ ਹੋ ਗਿਆ ਹਾਂਜੀ ਆਪਾਂ ਨੂੰ ਇੱਕ ਪਾਸੇ ਨੂੰ ਪ੍ਰੈਸ਼ਰ ਪਾਉਂਦਿਆਂ ਨੂੰ, ਜੀ ਪਰ ਹੁਣ ਮੈਨੂੰ ਲੱਗਦਾ ਕਿ ਦੁਨੀਆ ਛੋਟੀ ਹੋ ਗਈ, ਮੀਡੀਆ ਇੰਨਾ ਵੱਧ ਗਿਆ ਕਿ ਆਪਾਂ ਬੈਟਰ ਆਰਗੇਨਾਈਜ਼ਡ ਵੀ ਸਿੱਖ ਕਮਿਊਨਿਟੀ, ਕਿ ਆਪਾਂ ਜ਼ਰੂਰ ਇਹ ਸੁਨੇਹਾ ਸਰਕਾਰ ਤੱਕ ਪਹੁੰਚਾ ਸਕਦੇ ਵੀ ਇਹ ਸਾਡਾ ਬਣਦਾ ਹੱਕ ਹੈ ਤਾਂ ਆਪਾਂ ਹੱਕ ਲੈਣਾ ਵੀ ਹੈ। ਜੀ ਬਿਲਕੁਲ ਅਮਲੇ ਜੀ ਵੀ ਜਿਸ ਗੱਲ ਕੀਤੀ ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀ ਜਿਹੜੀ ਸਰਕਾਰਾਂ ਨੇ ਉਸਨੂੰ ਉਹਨਾਂ ਤੇ ਪ੍ਰੈਸ਼ਰ ਵੀ ਪਾਈਏ, ਉਹਨਾਂ ਦੇ ਉੱਪਰ ਅਵੇਅਰਨੈਸ ਵੀ ਉਹਨਾਂ ਨੂੰ ਦਿਖਾਈਏ ਕਿ ਕਿਸ ਤਰ੍ਹਾਂ ਸਾਡਾ ਇਹ ਨਸਲਕੁਸ਼ੀ ਸਾਡੀ ਹੋਈ ਸੀ। ਪਰ ਆਈ ਫੀਲ ਲਾਈਕ ਜਿੱਦਾਂ ਜੂਨ 84 ਦਾ ਘੱਲੂਘਾਰਾ ਸੀਗਾ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਸਾਰੀ ਸੋਚੀ ਸਮਝੀ ਸਾਜ਼ਿਸ਼ ਸੀ। ਇਸ ਦੇ ਵਿੱਚ ਮਾਰਗਰਟ ਥੈਚਰ ਨੇ ਵੀ ਕਾਫੀ ਪਲੈਨਿੰਗ ਕੀਤੀ ਸੀ, ਇੰਗਲੈਂਡ ਗਵਰਨਮੈਂਟ ਦੀ ਕਾਫੀ ਪਲੈਨਿੰਗ ਸੀ। ਪਰ ਜਿਸ ਤਰ੍ਹਾਂ ਅੱਜ ਕੱਲ੍ਹ ਇੰਗਲੈਂਡ ਗਵਰਨਮੈਂਟ ਦਾ ਜਾਂ ਪਹਿਲਾਂ ਇੰਗਲੈਂਡ ਗਵਰਨਮੈਂਟ ਦਾ ਕਾਫੀ ਟ੍ਰੇਡ ਚੱਲ ਰਿਹਾ ਇੰਡੀਆ ਦੇ ਵਿੱਚ, ਇੰਡੀਆ ਦੇ ਨਾਲ ਇੰਨਾ ਇੰਪੋਰਟੈਂਟ ਹੋਇਆ ਕਿ ਉਹਨਾਂ ਨੇ 1984 ਦੀ ਜਿਹੜੀ ਨਸਲਕੁਸ਼ੀ ਹੈ, ਜੈਨੋਸਾਈਡ, ਉਹਨੂੰ ਸਾਈਡ ਕਰਕੇ ਕਾਫੀ ਫਾਈਲਸ ਜਿਹੜੀਆਂ ਵਾ ਆਰਕਾਈਵਸ ਦੇ ਵਿੱਚ ਉਹ ਮਿਸਿੰਗ ਨੇ, ਓਵਰ 100 ਫਾਈਲਸ। ਬਟ ਡੋਂਟ ਯੂ ਥਿੰਕ ਇਹ ਪ੍ਰੈਸ਼ਰ ਦਾ ਜਾਂ ਅਵੇਅਰਨੈਸ ਦਾ ਕੋਈ ਫਰਕ ਹੀ ਨਹੀਂ ਪੈਂਦਾ, ਕਿਉਂਕਿ ਇਹਨਾਂ ਤੇ ਫਾਈਲ ਹੀ ਮਿਸਿੰਗ ਕਰਵਾ ਦਿੱਤੀਆਂ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਭੈਣ ਜੀ, ਇਹ ਕਿਉਂਕਿ ਜਿੱਦਾਂ ਅਸੀਂ ਹੁਣ ਖਬਰ ਦਿੱਤੀ ਸੀ ਵੀ ਦੇਖੋ, ਜੇ ਆਪਾਂ ਸੋਚੀਏ ਵੀ ਜੂਨ 2014 ਵਿੱਚ ਤਕਰੀਬਨ 30 ਸਾਲ ਬਾਅਦ ਜੀ ਪੇਪਰ ਨਿਕਲੇ, ਇਹ ਸ਼ੱਕ ਜਿਹੀ ਸੀ ਹਾਂਜੀ ਸ਼ਾਇਦ ਇੰਡੀਆ ਸਰਕਾਰ ਨੇ UK ਸਰਕਾਰ ਤੋਂ ਵੀ ਕੋਈ ਮਦਦ ਲਈ ਜੀ। ਉਹ ਜਿਹੜੇ ਪੇਪਰ ਐਕਚੁਅਲੀ ਨਿਕਲੇ ਸੀ, ਇੱਕ ਰਿਸਰਚਰ ਸੀ, ਉਹਦਾ ਨਾਮ ਸੀ ਫਿਲ ਮਿਲਰ। ਫਿਲ ਮਿਲਰ ਐਕਚੁਅਲੀ ਟੈਮਿਲ ਕਮਿਊਨਿਟੀ ਲਈ ਕੰਮ ਕਰ ਰਿਹਾ ਸੀ। ਹਾਂਜੀ ਇੱਕ ਫਾਈਲ ਸ਼੍ਰੀਲੰਕਾ ਬਾਰੇ ਸੀ, ਤੇ ਉਹਦੇ ਵਿੱਚੋਂ ਹੀ ਇਹ ਪੇਪਰ ਨਿਕਲੇ ਸੀ ਦਰਬਾਰ ਸਾਹਿਬ ਦੇ ਹਮਲੇ ਬਾਰੇ ਸੀ, ਇਹ ਇੱਥੇ ਦੀ ਸਰਕਾਰ ਨੇ ਮਦਦ ਦਿੱਤੀ ਜੀ। ਇੱਥੇ ਦੀ ਚਲੋ ਸਰਕਾਰ ਦਾ ਜਿਹੜਾ ਸਿਸਟਮ ਹੈ ਵੀ ਇਹ 30 ਸਾਲ ਬਾਅਦ ਇਹ ਪੇਪਰ ਕੱਢਦੇ, ਤਾਂ ਹੀ 2014 ਵਿੱਚ ਪੇਪਰ ਨਿਕਲੇ ਸੀ ਜੀ। ਤੇ ਕਿਤੇ ਕਾਨੂੰਨ ਪਾਸ ਕੀਤਾ ਗਿਆ ਸੀ ਵੀ ਇਹਨਾਂ ਹੌਲੀ ਹੌਲੀ ਇਹ 30 ਸਾਲ ਤੋਂ 20 ਸਾਲ ਕਰਦੇ ਨੇ। ਹਾਂਜੀ ਜਦੋਂ ਇਹ ਗੱਲ ਪਿਛਲੀ ਜਨਵਰੀ ਫਰਵਰੀ ਵਿੱਚ ਤੇ ਬਹੁਤ ਚਰਚਾ ਹੋਈ ਸੀ ਤੇ ਪਾਰਲੀਮੈਂਟ ਵਿੱਚ ਡਿਬੇਟ ਵੀ ਹੋਇਆ, ਪ੍ਰਾਈਮ ਮਿਨਿਸਟਰ ਨੇ ਇੰਟਰਨਲ ਇਨਕੁਆਇਰੀ ਵੀ ਕੀਤੀ। ਅਸੀਂ ਬਹੁਤ ਛੇਤੀ ਅੰਪਾਉ ਕਰ ਲਿਆ ਸੀ ਵੀ ਇਹਨਾਂ ਨੇ ਇਹ ਗੱਲ, ਅੰਗਰੇਜ਼ੀ ਵਿੱਚ ਸੀ ਕਹਿੰਦੇ ਡੈਮੇਜ ਲਿਮਿਟੇਸ਼ਨ, ਵੀ ਇਹਨਾਂ ਨੇ ਛੇਤੀ ਤੋਂ ਛੇਤੀ ਰਿਪੋਰਟ ਤਿਆਰ ਕਰਕੇ ਇਹਨਾਂ ਗੱਲ ਬਾਹਰ ਨਹੀਂ ਆਉਣ ਦੇਣੀ। ਹਾਂਜੀ, ਕਿਉਂਕਿ ਇਹ ਸਰਕਾਰ ਦਾ ਹੁੰਦਾ ਵੀ ਸਰਕਾਰ ਡੈਮੇਜ ਹੁੰਦੀ ਸੀ, ਮੋਰੇ ਇਲੈਕਸ਼ਨਾਂ ਵੀ ਆਉਣੀਆਂ ਸੀ 2015 ਚ ਜੀ। ਤਾਂ ਅਸੀਂ ਫਿਰ ਉਦੋਂ ਹੀ ਰਿਪੋਰਟ ਆਉਣ ਤੋਂ ਪਹਿਲਾਂ ਰਿਪੋਰਟ 10 ਫਰਵਰੀ 2014 ਬਾਹਰ ਆਈ ਸੀ, ਸਰਕਾਰ ਦੀ ਡਿਬੇਟ ਹੋਈ ਸੀ। ਅਸੀਂ ਉਸੇ ਦਿਨ ਸਵੇਰ ਨੂੰ
ਨੈਸ਼ਨਲ ਪੇਪਰਾਂ 'ਚ ਖਬਰ ਦਿੱਤੀ ਵੀ ਇਹ ਸਾਡੇ ਲਈ ਅਨਐਕਸੈਪਟੇਬਲ ਆ ਸਿੱਖਾਂ ਲਈ। ਜੀ ਇਹਨਾਂ ਨੇ ਜਿਹੜਾ ਸਕੋਪ ਵੋਟ ਦਾ ਬਹੁਤ ਥੋੜਾ ਰੱਖਿਆ। ਇਹਨਾਂ ਪੇਪਰ ਜਿਹੜੇ ਸੀਗੇ ਦੇਖਣ ਵਾਲੇ ਇਹਨਾਂ ਉਹ ਗੱਲ ਰਿਪੋਰਟ ਜਾਰੀ ਨਹੀਂ ਕੀਤੀ। ਜੀ ਅਸੀਂ ਕਿਹਾ ਵੀ ਦੇਖੋ ਅਸੀਂ ਸਾਨੂੰ ਹੋ ਗਏ 30 ਸਾਲ ਉਡੀਕ ਕਰਦੇ ਹਾਂ। ਹਾਂਜੀ ਇਹਨਾਂ ਨੂੰ ਚਾਹੀਦਾ ਸੀ ਵੀ ਇਹ ਲੰਮਾ ਸਮਾਂ ਲੈਂਦੇ। ਇਹਨਾਂ ਸਿਰਫ 2 ਹਫ਼ਤਿਆਂ ਵਿੱਚ ਰਿਪੋਰਟ ਤਿਆਰ ਕਰਤੀ ਸੀ। ਜੀ ਉਹਦੇ ਵਿੱਚ ਜਿਹੜਾ ਇੱਥੇ ਦਾ ਕੈਬਨਿਟ ਸੈਕਟਰੀ ਉਹਦਾ ਨਾਮ ਹੈਗਾ ਸਰ ਜੈਰਮੀ ਹੇਵਰਡ। ਹਾਂਜੀ ਉਹਨ ਉਸ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ ਕਿ ਅਸੀਂ 200 ਤੋਂ ਉੱਪਰ ਫਾਈਲ ਸਰਚ ਕੀਤੀ ਤਾਂ ਤਕਰੀਬਨ ਜਿੱਦਾਂ ਇੰਨਾ ਕੀ ਸਾਨੂੰ ਮਿਲਿਆ। ਹਾਂਜੀ ਤਾਂ ਅਸੀਂ ਕੀ ਕੀਤਾ ਵੀ ਅਸੀਂ ਰਿਸਰਚਰ ਇੰਪਲੋਈ ਕਰਕੇ ਵੀ ਅਸੀਂ ਕਿਹਾ ਵੀ ਜਦੋਂ ਹਰ ਸਾਲ ਹੁਣ ਪੇਪਰ ਨਿਕਲਦੇ ਆ। ਹਾਂਜੀ ਵੀ ਜਦੋਂ ਹੁਣ 2015 ਹੋਇਆ ਸੀ ਪੇਪਰ ਨਿਕਲਣੇ ਸੀ ਜੀ ਤਾਂ ਇੱਥੇ ਦੀ ਸਰਕਾਰ ਨੇ 4 ਫਾਈਲਾਂ ਜਿਹੜੀਆਂ ਇਹਨਾਂ ਨੂੰ ਫਰਜ਼ ਬਣਦਾ ਸੀ ਕੱਢਣੀਆਂ ਸੀ, ਇਹਨਾਂ ਰਿਲੀਜ਼ ਨਹੀਂ ਕੀਤੀਆਂ। ਜੀ ਤੇ ਇਹ ਜਨਵਰੀ 2015 ਤੋਂ ਖਬਰਾਂ ਇੰਡੀਆ 'ਚ ਵੀ ਲੱਗੀਆਂ ਸੀ, ਫਾਈਲਾਂ ਦੇ ਨਾਮ ਵੀ ਦਿੱਤੇ ਗਏ ਸੀ। ਹਾਂਜੀ ਐਕਚੁਅਲੀ ਇਹ ਇੱਥੇ ਦੀ ਸਰਕਾਰ ਕਿਉਂ ਇਹ ਫਾਈਲਾਂ ਨਹੀਂ ਪਾਰ ਕੱਢ ਰਿਹਾ। ਜੀ ਉਹਦੇ ਵਿੱਚ ਉਹਨਾਂ ਨੇ ਬਿਆਨ ਇਹ ਦਿੱਤਾ ਸੀ ਕਿ ਉਹ ਟੈਂਪਰੇਰੀ ਅਸੀਂ ਹੋਲਡ ਕਰ ਰਹੇ ਹਾਂ। ਹਾਂਜੀ ਤਾਂ ਉਹਦੇ ਵਿੱਚ ਸਾਡੇ ਰਿਸਰਚਰ ਨੇ ਇੱਥੇ ਦੇ ਕਾਨੂੰਨ ਦੇ ਮੁਤਾਬਕ ਫਰੀडम ਆਫ ਇਨਫੋਰਮੇਸ਼ਨ ਰਿਕੁਐਸਟ ਭੇਜਿਆ ਸੀ ਤੇ ਕੈਬਨਿਟ ਆਫਿਸ ਨੂੰ। ਓਕੇ ਤਾਂ ਉਹਦਾ ਜਵਾਬ ਵੀ ਆਇਆ। ਹਜੇ ਵੀ ਉਹ ਕਹੀ ਜਾਂਦੇ ਕਿ ਅਸੀਂ 4 ਫਾਈਲਾਂ ਹਜੇ ਰਿਲੀਜ਼ ਨਹੀਂ ਕਰਨੀਆਂ। ਹੋ ਸਕਦਾ ਵੀ ਉਹਦੇ 'ਚ ਕਈ ਇਨਫੋਰਮੇਸ਼ਨ ਅਸੀਂ ਰਿਲੀਜ਼ ਕਦੀ ਵੀ ਨਾ ਕਰੀਏ। ਜੀ ਉਹਦਾ ਇੱਕ ਅਪੀਲ ਚੱਲ ਰਿਹਾ ਇੱਥੇ ਇਨਫੋਰਮੇਸ਼ਨ ਕਮਿਸ਼ਨਰ ਕੋਲ। ਪਰ ਨਾਲ ਜੀ ਜਿਹੜਾ ਇਹ ਰਿਸਰਚ ਰਿਹਾ ਸੀ ਉਹਨੂੰ ਕਿਹਾ ਦੇਖੋ ਹਾਂਜੀ ਇਹ ਜਿਹੜੀਆਂ ਫਾਈਲਾਂ ਇਹ ਹੌਲੀ ਹੌਲੀ ਬਾਹਰ ਆਉਣੀਆਂ। ਜੀ ਉਹਨੇ ਇੱਕ ਚੀਜ਼ ਕੀਤੀ। ਉਹਨੇ ਦੇਖਿਆ ਵੀ ਜੇ ਇਹਨਾਂ ਨੇ ਫੈਬਰੀ 2014 ਚ ਕਿਹਾ ਵੀ 200 ਫਾਈਲਾਂ ਤੋਂ ਉੱਪਰ ਅਸੀਂ ਦੇਖੀਆਂ। ਹਾਂਜੀ ਉਹਨ ਸਾਰੇ ਆਰਕਾਈਵ ਦੇਖ ਕੇ ਤੇ ਉਹਨੂੰ ਤਕਰੀਬਨ 84 ਫਾਈਲਾਂ ਮਿਲੀਆਂ। ਜੀ ਇਹਦਾ ਮੈਂ ਨਾ ਵੀ 100 ਤੋਂ ਉੱਪਰ ਫਾਈਲ ਜਿਹੜੀ ਇਹ ਕਹਿੰਦੀ ਸੀ ਅਸੀਂ ਪਿਛਲੇ ਸਾਲ ਦੇਖੀ ਸੀ ਉਹ ਬਾਹਰ ਨਹੀਂ ਆਈ, ਨਹੀਂ ਤਾਂ ਮਿਸਿੰਗ ਆ। ਜੀ ਤਾਂ ਹੁਣ ਅਸੀਂ ਇੱਕ ਦੁਆਰਾ ਫਰੀडम ਆਫ ਇਨਫੋਰਮੇਸ਼ਨ ਰਿਕੁਐਸਟ ਪਾਈ ਕਿ ਸਾਨੂੰ ਚਾਹੀਦੀ ਲਿਸਟ ਉਹ ਜਿਹੜੀਆਂ 200 ਫਾਈਲਾਂ ਦੇਖਿਆ ਸੀ ਤੁਸੀਂ ਦੇਖਿਆ ਸੀ। ਜੀ ਤਾਂ ਨਾਲੇ ਸਾਡੇ ਕੋਲ 84 ਦੀ ਲਿਸਟ ਆ ਤਾਂ ਉਹਦੇ ਵਿੱਚ ਪਤਾ ਲੱਗ ਜਾਣਾ ਵੀ ਕਿਹੜੀਆਂ ਫਾਈਲਾਂ ਇਹ ਬਾਹਰ ਨਹੀਂ ਕਰ ਰਿਹਾ। ਤੇ ਜਿਹਦੇ ਨਾਲ ਇਹ ਬਹੁਤ ਵੱਡੀ ਗੱਲ ਰਿਸਰਚ ਨੇ ਕੀਤੀ ਆ ਉਹ ਕਹਿੰਦਾ ਜਿਹੜੀ ਫੋਰਨ ਆਫਿਸ ਆ ਹਾਂਜੀ ਉਹਨਾਂ ਨੇ ਹਜੇ 1981 ਦੀਆਂ ਫਾਈਲਾਂ ਕੱਢੀਆਂ, ਉਸ ਤੋਂ ਬਾਅਦ ਇਹ ਕੋਈ ਨਹੀਂ ਕੱਢੀਆਂ। ਜੀ ਜਿਹੜੀਆਂ 1982 ਦੀਆਂ ਫਾਈਲਾਂ ਉਹਨਾਂ 24 ਜੁਲਾਈ ਇਸ ਸਾਲ ਕੱਢਣੀਆਂ। ਹਾਂਜੀ ਤਾਂ ਉਹਨਾਂ ਦੇ ਟਾਈਮ ਟੇਬਲ ਦੇ ਮੁਤਾਬਕ ਉਹਨਾਂ ਨੇ 1984 ਦੀਆਂ 1984 ਦੀਆਂ ਜਿਹੜੀਆਂ ਫਾਈਲਾਂ ਉਹਨਾਂ ਨੇ 2016 ਚ ਕੱਢੀਆਂ। ਜੀ ਹੁਣ ਤੁਸੀਂ ਦੇਖੋ ਕਾਨੂੰਨ ਇੱਥੇ ਕਰ ਰਿਹਾ 30 ਸਾਲ। ਹਾਂਜੀ 30 ਸਾਲ ਬਾਅਦ ਤੁਹਾਨੂੰ ਕੱਢਣਾ ਚਾਹੀਦਾ। ਹਾਂਜੀ ਰੱਬ 2015 ਚ ਆ। ਜੀ ਜੀ ਬਿਲਕੁਲ। ਦੂਸਰੇ ਪਾਸੇ ਉਹ 30 ਸਾਲ ਤੋਂ 20 ਸਾਲ ਤੱਕ ਹੀ ਤੁਹਾਨੂੰ ਇੱਥੇ 2-2 ਸਾਲਾਂ ਇਕੱਠੀਆਂ ਕੱਢਣੀਆਂ ਪੈਂਦੀਆਂ। ਹਾਂਜੀ ਤੇ ਇਹ ਇੱਥੇ ਕਾਫੀ ਅਸੀਂ ਮੀਡੀਆ ਵਿੱਚ ਇੱਥੇ ਪੋਲੀਟੀਸ਼ੀਅਨਾਂ ਨੂੰ ਗਿਆ ਕਿ ਦੇਖੋ ਜਿਹੜੀ ਸਾਡੀ ਮੰਗ ਹੈਗੀ ਆ ਕਿ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਆ। ਜੀ ਇੱਥੇ ਦੀ ਸਰਕਾਰ ਨੇ ਪਹਿਲੀ ਚੀਜ਼ ਕਿਉਂ ਮਦਦ ਕੀਤੀ, ਕਿਹੜੀ ਮਦਦ ਕੀਤੀ, ਜੀ ਦਾ ਕਾਰਨ ਕੀ ਸੀਗਾ। ਉਹ ਉੱਥੇ ਗੱਲ ਵੀ ਰੁਕਦੀ ਨਹੀਂ ਕਿ ਇਹ ਸਾਡੇ ਰਿਸਰਚ ਨੇ ਕਿਹਾ ਵੀ ਜਿੰਨਾ ਓਨ ਇਨਫੋਰਮੇਸ਼ਨ ਹੰਪਲ ਕੀਤੀ ਹਾਂਜੀ ਇਹ ਸਿਰਫ 1984 ਤੇ ਗੱਲ ਨਹੀਂ ਰੁਕਦੀ। ਜੀ ਕਿਉਂਕਿ ਘੱਟੋ ਘੱਟ 10 ਸਾਲਾਂ ਲਈ ਇੱਥੇ ਦੀ ਇੰਟੈਲੀਜੈਂਸ, ਇੱਥੇ ਦੀ ਪੁਲਿਸ, ਉਹਨਾਂ ਇੰਡੀਆ ਦੀ ਪੁਲਿਸ, ਇੰਡੀਆ ਦੀ ਇੰਟੈਲੀਜੈਂਸ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹੇ। ਜੀ ਜਿਹੜਾ ਅਸੀਂ ਚਾਹੁੰਦੇ ਹਾਂ ਵੀ ਕੋਈ ਪਬਲਿਕ ਇਨਕੁਆਇਰੀ ਹੋਊਗੀ ਕਿਉਂਕਿ ਜੀ ਹੌਲੀ ਹੌਲੀ ਤੁਹਾਨੂੰ ਪਤਾ ਇਹ ਸਾਰੀਆਂ ਗੱਲਾਂ ਲਿਖੀਆਂ ਨਹੀਂ ਜਾਂਦੀਆਂ। ਹਾਂਜੀ ਬਿਲਕੁਲ। ਪਿਛਲੇ ਹਫ਼ਤੇ ਇੱਕ ਪੇਪਰ ਨਿਕਲਿਆ ਸੀ ਕਿ ਮਾਰਗਰਟ ਥੈਚਰ ਜ਼ੀਆ ਹਕ ਨਾਲ ਮੀਟਿੰਗ ਕੀਤੀ ਸੀ ਮਾਸਕੋ ਵਿੱਚ ਮਾਰਚ 1985 ਵਿੱਚ। ਹਾਂਜੀ ਉੱਥੇ ਮਾਰਗਰਟ ਥੈਚਰ ਨੇ ਕਿਹਾ ਸੀ ਕਿ ਮੈਨੂੰ ਸਿਰਫ ਇੱਕੋ ਹੀ ਪ੍ਰੋਬਲਮ ਆ, ਉਹ ਹੈਗੇ ਯੂਕੇ ਦੇ ਓਕੇ ਮੇਰੀ ਰਿਲੇਸ਼ਨ ਇੰਡੀਆ ਨਾਲ ਬਹੁਤ ਚੰਗੀ ਹੋਵੇ। ਤਾਂ ਉਹ ਵੀ ਕਿਹਾ ਜ਼ੀਆ ਹਕ ਨੇ
ਵੀ ਮੇਰੇ ਕੋਲ ਵੀ ਇੱਕ ਪ੍ਰੋਬਲਮ ਹੈਗੀ ਵੀ ਜਿਹੜੇ ਇੱਥੇ ਹਾਈਜੈਕਰ ਬੈਠੇ ਆ ਹਾਂਜੀ ਜਿਹੜੇ 1984 ਵਿੱਚ ਉਹਨਾਂ ਜੁਲਾਈ 1984 ਉਹਨਾਂ ਨੂੰ ਜਹਾਜ਼ ਅਗਵਾ ਕੀਤਾ ਸੀ ਜੀ ਉਹਨਾਂ ਬਾਰੇ ਉਹ ਕਹਿੰਦਾ ਸੀ ਵੀ ਹੁਣ ਦੇਖੋ ਉਹਨਾਂ ਤਾਂ ਕੀਤਾ ਸੀ ਪ੍ਰੋਟੈਸਟ ਵਜੋਂ। ਜੇ ਆਪਾਂ ਗੱਲ ਕਰਦੇ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ, ਪੰਜਾਬ ਬੰਦ ਕੀਤਾ ਗਿਆ, ਜੀ ਉਹ ਮੇਨੀ ਸਿੰਘ ਸੀਗੇ ਜੰਮੂ ਕਸ਼ਮੀਰ ਦੇ ਸੀ। ਹਾਂਜੀ ਤਾਂ ਉਹ ਦੇਖੋ ਉਹ ਸਿੰਘ ਹੁਣ ਬਾਹਰਲੇ ਚ ਬੈਠੇ, ਨਹੀਂ ਤਾਂ ਉਹ ਵੀ ਸ਼ਹੀਦ ਸੀਗਾ। ਤਾਂ ਜੇ ਆਪਾਂ ਉਹ ਸੋਚੀਏ ਵੀ ਇਸ ਲੈਵਲ ਤੇ 1984 ਤੋਂ ਬਾਅਦ ਇਹ ਜਿਹੜੇ ਲੀਡਰ ਆਉਂਦੇ ਸੀ ਇਹਨਾਂ ਹਰ ਦੇਸ਼ ਵਿੱਚ ਪ੍ਰੈਸ਼ਰ ਪਾਇਆ। ਹੋ ਸਕਦਾ ਕੈਨੇਡਾ, ਅਮਰੀਕਾ, ਦੂਸਰਿਆਂ ਦੇਸ਼ਾਂ ਤੇ ਜਿੱਥੇ ਬੈਠੇ ਸੀ 1984 ਚ ਉਦੋਂ ਵੀ ਉਹਨਾਂ ਪ੍ਰੈਸ਼ਰ ਪਾਇਆ। ਤਾਂ ਜੇ ਆਪਾਂ ਅਮਰੀਕਾ ਦੀ ਗੱਲ ਕੀਤੀ ਵੀ ਜੇ ਹਿਸਾਬ ਨਾਲ ਕੁਲਬੀਰ ਸਿੰਘ ਬੜਾ ਪਿੰਡ ਏਦਾਂ ਦੇ ਬੰਦੇ ਜਿਹੜੇ ਵਾਪਸ ਕੀਤੇ ਇਹਨਾਂ ਨੂੰ ਜਿਹੜੇ ਉਹਨਾਂ ਨੂੰ ਤਕਲੀਫਾਂ ਉੱਥੇ ਦਿੱਤੀਆਂ ਪਈਆਂ, ਇਹਦਾ ਮੇਰਾ ਜ਼ਰੂਰ ਇਹ ਸਰਕਾਰਾਂ ਖਾਸ ਤੌਰ ਤੇ ਦੇਖੋ ਇੰਡੀਆ ਸਰਕਾਰ ਬਾਹਰਲੇ ਦੇਸ਼ਾਂ ਤੇ ਇੱਕ ਕਿਸਮ ਦਾ ਬਲੈਕਮੇਲ ਕਰ ਰਹੀ ਆ ਕਿ ਜੇ ਤੁਸੀਂ ਸਾਡੇ ਨਾਲ ਟਰੇਡ ਕਰਨੀ ਫਿਰ ਤੁਹਾਨੂੰ ਸਿੱਖਾਂ ਤੇ ਦਬਾਅ ਪਾਉਣਾ ਪੈਣਾ। ਜੀ ਬਿਲਕੁਲ ਅਮੀ ਵੀਰ ਜੀ, ਇਹ ਤਾਂ ਥੋੜੇ ਜਿਹੇ ਫੈਕਟ ਸਾਹਮਣੇ ਆਏ ਨੇ। ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੀ ਕੰਟਰੀ ਦੀ ਇਨਵੋਲਵਮੈਂਟ ਵੀ ਦੇਖਣ ਨੂੰ ਮਿਲੇਗੀ ਸਾਨੂੰ। ਅਸੀਂ ਉਸ ਚੀਜ਼ ਦੀ ਵੇਟ ਦੇ ਵਿੱਚ ਵੀ ਹਾਂ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਦੋਸ਼ੀ ਹੌਲੀ ਹੌਲੀ ਸਾਹਮਣੇ ਆ ਜਾਂਦੇ ਨੇ, ਅਸੀਂ ਤਾਂ ਗੱਲ ਕੀਤੀ ਹੁਣ ਜੂਨ 84 ਦੀ, ਪਰ ਜਿਸ ਤਰ੍ਹਾਂ ਨਵੰਬਰ 84 ਦੇ ਦੋਸ਼ੀ ਦੇ ਸਾਹਮਣੇ ਨੇ, ਸਾਨੂੰ ਪਤਾ ਹੈ ਕਿਹਨਾਂ ਨੇ ਸਾਡਾ ਕਤਲੇਆਮ ਕੀਤਾ, ਉਹ ਫਿਰ ਵੀ ਉਹ ਸਾਰੇ ਖੁੱਲੇ ਆਮ ਘੁੰਮ ਰਹੇ ਨੇ ਇੰਡੀਆ ਦੇ ਵਿੱਚ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਬਾਪੂ ਸੂਰਜ ਸਿੰਘ ਖਾਲਸਾ ਜਿਹੜੇ ਨੇ ਉਹ ਸੰਘਰਸ਼ ਤੇ ਬੈਠੇ ਨੇ, 176 ਦਿਨ ਤੋਂ ਉੱਪਰ ਟਾਈਮ ਹੋ ਚੁੱਕਿਆ ਹੈ। ਸਿਰਫ ਮੰਗ ਬਹੁਤ ਜਾਇਜ਼ ਉਹਨਾਂ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ, ਰਾਜਸੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ, ਉਹ ਸਿੱਖ ਪੋਲੀਟੀਕਲ ਜਿਹੜੇ ਪ੍ਰਿਜ਼ਨਰ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜਿਹੜੇ 20-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹਨ। ਡੂ ਯੂ ਥਿੰਕ ਕਿ ਇਸ ਦਾ ਕੁਝ ਨਿਕਲੇਗਾ? ਕਿਉਂਕਿ ਬਾਦਲ ਸਰਕਾਰ ਪ੍ਰੋਮਿਸਿਸ ਕਰ ਰਹੀ ਹੈ ਪਰ ਕੋਈ ਹੱਲ ਜਿਹਾ ਦੇਖਣ ਨੂੰ ਮਿਲ ਨਹੀਂ ਰਿਹਾ। ਪਰ ਹੁਣ ਇਸ ਵੇਲੇ ਬਾਪੂ ਸੂਰਜ ਸਿੰਘ ਖਾਲਸਾ ਜੀ ਦੀ ਵੀ ਸਿਹਤ ਕਾਫੀ ਖਰਾਬ ਹੋ ਰਹੀ ਹੈ। ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਆਲਸੋ ਕਿੰਨੀ ਕੁ ਅਵੇਅਰਨੈਸ ਹੈ ਇੰਗਲੈਂਡ ਦੇ ਵਿੱਚ ਇਸ ਮੁੱਦੇ ਦੇ ਉੱਪਰ? ਜੀ ਜਿਹੜੀ ਸਿੱਖਾਂ ਦੀ ਅਵੇਅਰਨੈਸ ਕਾਫੀ ਹੈ। ਤਕਰੀਬਨ ਪਿਛਲੇ ਹਫ਼ਤੇ ਤਕਰੀਬਨ 100 ਮੈਂਬਰ ਪਾਰਲੀਮੈਂਟ ਉੱਪਰ ਚਿੱਠੀਆਂ ਲਿਖਦੇ, ਪਾਰਲੀਮੈਂਟ ਵਿੱਚ ਸਵਾਲ ਵੀ ਉਠਾਏ ਆ। ਇੱਕ ਲੀਡਰ ਮੋਸ਼ਨ ਪਾਰਲੀਮੈਂਟ ਰੱਖਿਆ ਗਿਆ ਜਿਹਦੇ ਵਿੱਚ ਬਾਪੂ ਸੂਰਜ ਸਿੰਘ ਨੂੰ ਵੀ ਮੈਂਸ਼ਨ ਕੀਤਾ ਕਿ ਆਪਣਾ ਤਾਂ ਫਰਜ਼ ਬਣਦਾ ਵੀ ਆਪਾਂ ਅਵੇਅਰਨੈਸ ਵਧਾਈਏ ਆਪਾਂ ਬੈਠੇ ਆ। ਪਰ ਦੂਸਰੇ ਪਾਸੇ ਜਦੋਂ ਆਪਾਂ ਪੰਜਾਬ ਦੀ ਬਾਦਲ ਸਰਕਾਰ ਦੀ ਗੱਲ ਕਰਦੇ ਆ, ਇਹਨਾਂ ਨੇ ਬਿਆਨ ਅੱਗੇ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਨੇ ਜੂਨ ਦੇ ਸ਼ੁਰੂ ਵਿੱਚ ਵੀ ਅਸੀਂ ਬਾਹਰਲੇ ਦੇਸ਼ਾਂ ਵਿੱਚ ਸਾਡੇ ਮਿਨਿਸਟਰ ਅਸੀਂ ਭੇਜਣੇ ਆ, ਅਮਰੀਕਾ ਭੇਜਣੇ, ਕੈਨੇਡਾ ਭੇਜਣੇ, ਯੂਰਪ ਚ ਭੇਜਣੇ, ਫਿਰ ਅਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਣਾ। ਕਿ ਉਹਨਾਂ ਕਿਹਾ ਵੀ ਅਸੀਂ ਇਹ ਦੇਖਿਆ ਸੀ ਪਿਛਲੀ ਇਲੈਕਸ਼ਨ ਵਿੱਚ ਕਿ ਆਮ ਆਦਮੀ ਪਾਰਟੀ ਤੋਂ ਬਾਹਰੋਂ ਬਹੁਤ ਸਪੋਰਟ ਆਈ। ਇੱਥੇ ਮੀਡੀਆ ਵਿੱਚ ਅੱਗੇ ਵੀ ਗੱਲ ਕਰ ਰਹੇ ਆ ਜਦੋਂ ਇਹ ਬਿਆਨ ਲੱਗਾ ਸੀ ਕਿ ਆਪਣਾ ਫਰਜ਼ ਬਣਦਾ ਜਿੰਨੇ ਵੀ ਦਰਸ਼ਕ ਹੁਣ TV 84 ਸੁਣ ਰਹੇ ਆ, ਦੇਖ ਰਹੇ ਆ ਕਿ ਜੇ ਇਹ ਅਕਾਲੀ ਮਿਨਿਸਟਰ ਆਪਣੇ ਦੇਸ਼ਾਂ ਚ ਆਉਂਦੇ, ਅਮਰੀਕਾ ਆਉਂਦੇ, ਕੈਨੇਡਾ, ਆਪਾਂ ਉਹਨਾਂ ਨੂੰ ਬਹੁਤ ਸਿੰਪਲ ਸਵਾਲ ਇਹਦੀ ਚੀਜ਼ ਆ ਐਕਚੁਅਲੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ 1984 ਕਿਉਂ ਕਰਵਾਇਆ? ਕਿਉਂਕਿ ਇਹਨਾਂ ਦੇ ਸਬੂਤ ਬਾਹਰ ਆ ਗਏ ਆ। ਇੱਥੇ ਤਾਂ ਆਪਾਂ ਗੱਲ ਕਰਦੇ ਹਾਂ ਮਗਧ ਸਾਕਸ਼ਰ ਦੀ ਸਰਕਾਰ, ਪਰ ਐਕਚੁਅਲੀ ਇਹਨਾਂ ਦੀਆਂ ਮੀਡੀਆ, ਇਹਨਾਂ ਦੀਆਂ ਚਿੱਠੀਆਂ, ਉਹਨਾਂ ਬਾਰੇ ਜ਼ਿਕਰ ਕੀਤਾ ਗਿਆ, ਕਿਤਾਬਾਂ 'ਚ ਕੀਤਾ ਗਿਆ। ਫਿਰ ਜਿਹੜੀ ਆਪਣੀ ਸਿੱਖ ਰੈਫਰੈਂਸ ਲਾਇਬ੍ਰੇਰੀ ਆ, 30 ਸਾਲ ਹੋ ਗਿਆ, ਸਾਰਿਆਂ ਨੂੰ ਪਤਾ ਕਿ ਉਹ ਸਮਾਨ ਹੁਣ ਰੱਖਿਆ ਉਹਨਾਂ ਕੋਲ ਆ। ਅਕਾਲੀ ਸਰਕਾਰ ਨੂੰ ਚਾਹੀਦਾ ਕਿ ਜੇ ਹੁਣ BJP ਦੀ ਗਵਰਨਮੈਂਟ ਆ, ਉਹ ਸਮਾਨ ਇਹਨਾਂ ਨੂੰ ਵਾਪਸ ਨਹੀਂ ਲੈਣਾ ਚਾਹੀਦਾ। ਇਹ ਫਿਰ ਤੁਸੀਂ ਗੱਲ ਕੀਤੀ ਨਵੰਬਰ 84 ਦੀ। BJP ਦੀ ਸਰਕਾਰ ਹੋਏ, ਰਾਜਨਾਥ ਸਿੰਘ ਦਸੰਬਰ 2014 ਵਿੱਚ ਕਦੇ ਵੀ ਜੈਨੋਸਾਈਡ ਹੋਇਆ ਤਾਂ ਉਹਨੇ ਇੱਥੇ ਨਹੀਂ ਰੁਕਿਆ ਸੀ। ਉਹ ਕਹਿੰਦਾ ਵੀ ਜਿਹੜੇ ਵਿਕਟਿਮਸ ਆ, ਵਿਕਟਿਮਸ ਨੂੰ ਤਾਂ ਜਸਟਿਸ ਮਿਲੂ ਜਿਹਨਾਂ ਦੇ ਪਰਪੇਟਰੇਟਰ ਉਹਨਾਂ ਨੂੰ ਕੋਈ ਸਜ਼ਾ ਹੋਵੇ। ਹੁਣ ਕੀ ਹੋਇਆ ਕਿ ਜਗਦੀਸ਼ ਟਾਈਟਰ ਨੂੰ ਕਲੀਨ ਚਿੱਟ ਮਿਲ ਗਈ। ਅਸੀਂ 2 ਹਫ਼ਤੇ ਪਹਿਲਾਂ ਉੱਥੇ ਹਰਵਿੰਦਰ ਸਿੰਘ ਫੁਲਕਾ ਆਇਆ ਸੀ। ਉਹ ਕਹਿੰਦਾ ਇਹ ਗੱਲਾਂ ਆਪਾਂ ਨੂੰ ਪੁੱਛਣੀਆਂ ਚਾਹੀਦੀਆਂ ਵੀ ਅਕਾਲੀ ਸਰਕਾਰ ਹੋਵੇ, BJP ਸਰਕਾਰ ਹੋਵੇ, ਬਿਆਨ ਦੀ ਅਕਲਾਂ ਹੈ ਤੇ ਉਧਰ ਕਲੀਨ ਚਿੱਟ ਮਿਲ ਰਹੀ। ਮੈਨੂੰ ਲੱਗਦਾ ਵੀ ਇਹ ਗੱਲਾਂ
ਆਪਣਾ ਫਰਜ਼ ਬਣਦਾ ਵੀ ਜਿੱਥੇ ਆਪਾਂ ਬਾਹਰ ਬੈਠੇ ਆ ਵੀ ਜੇ ਅਕਾਲੀ ਸਰਕਾਰ ਦੇ ਕੋਈ ਮਿਨਿਸਟਰ ਆਉਂਦੇ ਇਹ ਸਵਾਲ ਆਪਾਂ ਉਹਨਾਂ ਦੇ ਸ਼ਰੇਆਮ ਮੂਹਰੇ ਰੱਖੀਏ ਬਿਲਕੁਲ ਕਰਕੇ ਉਹਨਾਂ ਕੋਲ ਜਵਾਬ ਹੈ ਨਹੀਂ ਇਸ ਗੱਲਾਂ ਦਾ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿਉਂਕਿ ਕੁਐਸਚਨਸ ਤਾਂ ਹੋਰ ਵੀ ਬਹੁਤ ਸਾਰੇ ਨੇ ਪਰ ਸਾਡਾ ਵਕਤ ਬਹੁਤ ਲਿਮਿਟਡ ਹੁੰਦਾ ਸੋ ਥੈਂਕ ਯੂ ਸੋ ਮਚ ਕਿ ਤੁਸੀਂ ਐਲੀਸ ਇਹਨਾਂ ਜੇ ਕੁਝ ਮੁੱਦੇ ਸੀਗੇ ਰੀਸੈਂਟ ਮੁੱਦੇ ਸੀ ਇਹਨਾਂ ਦੇ ਉੱਪਰ ਆਪਣੇ ਵਿਚਾਰ ਪੂਰੇ ਵੇਰਵੇ ਸਹਿਤ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।